ਪੰਜਾਬੀ ਰੇਡੀਓ ਜੋ ਐਸ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅੱਜ ਸਾਡੇ ਨਾਲ ਹੋਣਗੇ ਬਲਤੇਜ ਪੰਨੂ। ਦੱਸਣਗੇ ਕਿ ਉੱਥੇ ਭਾਰਤ ਭਰ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਕੀ ਅਪਡੇਟ ਹੁੰਦੀ ਆ, ਕੀ ਖਬਰਾਂ ਸਾਡੇ ਲਈ ਲੈ ਕੇ ਆਉਂਦੇ ਨੇ। ਕਰਦੇ ਉਹਨਾਂ ਨਾਲ ਗੱਲਬਾਤ। ਬਲਤੇਜ ਪੰਨੂ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਤੇ ਜੀ ਸਰੋਤਿਓ, ਆਪਾਂ ਸਭ ਤੋਂ ਪਹਿਲਾਂ ਧੰਨਵਾਦ ਕਰਦੇ ਹਾਂ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਤੁਹਾਡੇ ਤੱਕ ਪਹੁੰਚਾਇਆ ਹੈ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਸਾਨੂੰ ਜੇਤੂ, ਜਿਨ੍ਹਾਂ ਦਾ ਫੋਨ ਨੰਬਰ 4082722500। ਸੁਰਿੰਦਰ ਕੌਰ ਧਾਮੀ ਸੀਰਜ ਤੋਂ, ਗੁਰਦੀਪ ਸਿੰਘ ਬਿਰਦੀ ਕਲੋਬਸ ਤੋਂ, ਪ੍ਰੀਤਮ ਸਿੰਘ ਤੇ ਤਲਵਿੰਦਰ ਸਿੰਘ ਗਿੱਲ ਬੇਕਰਸਫੀਲਡ, ਜਾਫੀ ਸਿੰਘ ਬੇਕਰਸਫੀਲਡ, ਸੁੱਖਾ ਸਿੰਘ ਜੀ ਬਾਈਸੀਲੀਆ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸਲਮਾ ਤੋਂ, ਨਵਜੋਤ ਕੌਰ ਕਲੋਟੀ ਜੁਬਾਸਿੜੀ ਤੋਂ, ਪੰਜਾਬੀ ਅਮਰੀਕਨ ਸੀਨੀਅਰ ਸਿਟੀਜ਼ਨ ਸੈਂਟਰ ਬੇਕਰਸਫੀਲਡ ਤੋਂ। ਬਹੁਤ ਬਹੁਤ ਇਹਨਾਂ ਦੇ ਧੰਨਵਾਦੀ ਹਾਂ ਕਿ ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਤੁਹਾਡੇ ਤੱਕ ਪਹੁੰਚਾਇਆ। ਅਤੇ ਬਲਤੇਜ ਪੰਨੂ ਜੀ, ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਦੇ ਹੈਗੇ ਹਾਂ ਸੈਸ਼ਨ ਦੀ। ਉੱਥੇ ਪੰਜਾਬ ਦੇ ਵਿੱਚ ਜੋ ਵੀ ਖਬਰਾਂ ਆਈਆਂ ਆ ਉਹਨਾਂ 'ਤੇ ਆਪਾਂ ਅੱਜ ਝਾਤ ਮਾਰਾਂਗੇ। ਤੇ ਮੌਨਸੂਨ ਸੈਸ਼ਨ ਜਿਹੜੇ ਆ ਧੋਤੇ ਜਾਣ ਦਾ ਖਤਰਾ ਆ ਜੀ। ਐਨਡੀਏ ਸਰਕਾਰ ਤੇ ਕਾਂਗਰਸ ਜਿਹੜੀਆਂ ਆਪੋ ਆਪਣੀ ਜਗ੍ਹਾ ਦੇ ਉੱਤੇ ਡਟੀਆਂ ਹੋਈਆਂ ਨੇ। ਅੱਜ ਇੱਕ ਵਾਰੀ ਫੇਰ ਜਿਹੜੀ ਹੈ ਜੀ ਸਰਬ ਪਾਰਟੀ ਮੀਟਿੰਗ ਸੱਦੀ ਗਈ ਹੈ ਤਾਂ ਕਿ ਟਰਾਈ ਜਿਹੜੀ ਹੈ ਜੀ ਉਹ ਕੀਤੀ ਜਾਵੇ ਕਿ ਇਹ ਸੈਸ਼ਨ ਜਿਹੜਾ ਉਹ ਚੱਲ ਸਕੇ। ਪਿਛਲੀ ਜਿਹੜੀ ਸਰਬ ਪਾਰਟੀ ਮੀਟਿੰਗ ਸੀ, 2 ਹੋ ਚੁੱਕੀਆਂ ਹੁਣ ਤੱਕ। ਦੋਨਾਂ ਦੇ ਵਿੱਚ ਕੋਈ ਗੱਲ ਜਿਹੜੀ ਹੈ ਜੀ ਉਹ ਕਿਸੇ ਤਣ ਪੱਤਣ ਨਹੀਂ ਲੱਗੀ। ਜਿੱਥੇ ਭਾਰਤੀ ਜਨਤਾ ਪਾਰਟੀ ਵਾਲੇ ਇਹ ਕਹਿੰਦੇ ਆ ਕਿ ਅਸੀਂ ਕਿਸੇ ਤੋਂ ਅਸਤੀਫਾ ਨਹੀਂ ਲੈਣਾ, ਇਹ ਕੋਈ ਵੱਡਾ ਮਸਲਾ ਨਹੀਂ ਗਾ, ਉੱਥੇ ਵਿਰੋਧੀ ਧਿਰਾਂ ਜਿਹੜੀਆਂ ਨੇ ਕਾਂਗਰਸ ਤੇ ਉਹਨਾਂ ਦੇ ਸਹਿਯੋਗ ਉਹ ਇਹ ਕਹਿੰਦੇ ਨੇ ਕਿ ਬਹੁਤ ਵੱਡੇ ਮਸਲੇ ਨੇ। ਲਲਿਤ ਗੇਟ ਵਾਲਾ ਮਸਲਾ 800 ਕਰੋੜ ਰੁਪਏ ਦਾ ਘਪਲਾ ਕਰਕੇ ਗਿਆ ਬੰਦਾ, ਔਰ ਉਹਨੂੰ ਟਰੈਵਲ ਡਾਕੂਮੈਂਟ ਜਿਹੜੇ ਉਹ ਜਾਰੀ ਕਰਵਾਉਣੇ, ਪਰਸਨਲ ਜਿਹੜਾ ਦਖਲ ਦੇ ਕੇ। ਤੇ ਰਾਜਸਥਾਨ ਦੀ ਮੁੱਖ ਮੰਤਰੀ ਦੇ ਵੱਲੋਂ ਉਹਦੇ ਮੁੰਡੇ ਦੇ ਵੱਲੋਂ ਉਹਦੇ ਨਾਲ ਬਿਜ਼ਨਸ ਰਲ ਕੇ ਕੀਤਾ ਜਾਣਾ, ਤੇ ਰਾਜਸਥਾਨ ਦੀ ਮੁੱਖ ਮੰਤਰੀ ਦੇ ਵੱਲੋਂ ਉਹਦੇ ਲਈ ਪੇਪਰਾਂ ਤੇ ਸਾਈਨ ਕੀਤੇ ਜਾਣੇ, ਤੇ ਉਹਨੂੰ ਪਦਮ ਸ਼੍ਰੀ ਦਿਵਾਉਣ ਦੀ ਯਤਨ ਜਿਹੜੇ ਕੀਤੇ ਜਾਣੇ। ਔਰ ਜਿਹੜਾ ਵਿਆਪਮ ਘੁਟਾਲਾ ਹੈ, ਇਸ ਮਾਮਲੇ ਦੇ ਵਿੱਚ ਸ਼ਿਵਰਾਜ ਚੌਹਾਨ ਹੋਰਾਂ ਦਾ ਤੇ ਉਹਨਾਂ ਦੀ ਪਤਨੀ ਦਾ ਨਾਮ ਆਉਣਾ, ਉਹਨਾਂ ਤੋਂ ਅਸਤੀਫਾ ਨਾ ਲੈਣਾ, ਇਹ ਬਹੁਤ ਵੱਡੀਆਂ ਗੱਲਾਂ ਨੇ। ਵਿਰੋਧੀ ਧਿਰ ਜਿਹੜੀ ਹੈ ਜੀ ਇਸ ਗੱਲ ਦੇ ਉੱਤੇ ਡਟੀ ਹੋਈ ਹੈ ਕਿ ਜਿੰਨੀ ਦੇਰ ਤੱਕ ਇਹਨਾਂ ਦੇ ਅਸਤੀਫੇ ਨਹੀਂ ਹੁੰਦੇ ਉਨੀ ਦੇਰ ਤੱਕ ਉਹ ਸੈਸ਼ਨ ਨਹੀਂ ਚੱਲਣ ਦੇਣਗੇ। ਜਦੋਂ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਜੀ ਉਹ ਇਹ ਕਹਿੰਦੀ ਆ ਕਿ ਅਸੀਂ ਜਿਹੜੇ ਆ ਜੀ ਇਹ ਅਸਤੀਫੇ ਨਹੀਂ ਲੈਣੇ। ਜਿਹੜੀ ਇਹ ਸਰਬ ਪਾਰਟੀ ਮੀਟਿੰਗ ਹੋ ਰਹੀ ਹੈ, ਇਹਦੇ ਵਿੱਚ ਅੱਜ ਸੰਭਾਵੀ ਰੂਪ ਦੇ ਵਿੱਚ ਗੁਲਾਮ ਨਬੀ ਆਜ਼ਾਦ ਤੇ ਲੋਕ ਸਭਾ ਦੇ ਕਾਂਗਰਸ ਦੇ ਆਗੂ ਮਲਿਕ ਅਰਜਨ ਖੜਗੇ ਜਿਹੜੇ ਨੇ ਉਹ ਸ਼ਾਮਿਲ ਹੋ ਸਕਦੇ ਨੇ, ਔਰ ਉਹ ਆਪਣੀ ਜਿਹੜੀ ਮੰਗ ਆ ਜੀ ਉਹ ਫੇਰ ਰੱਖਣਗੇ। ਜਿਹੜੀਆਂ 3 ਉਹਨਾਂ ਦੇ ਅਸਤੀਫੇ ਵਾਲੀ ਜਿਹੜੀ ਮੰਗ ਹੈ ਜੀ। ਦੂਜੇ ਪਾਸੇ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਜੀ ਉਹ ਮੀਟਿੰਗ ਵੀ ਰੱਖੀ ਜਾਂਦੀ ਹੈ ਤੇ ਨਾਲ ਦੀ ਨਾਲ ਕਾਂਗਰਸ ਦੇ ਉੱਤੇ ਚਾਂਦਮਾਰੀ ਵੀ ਕਰੀ ਜਾਂਦੀ ਆ। ਕੇਂਦਰੀ ਮੰਤਰੀ ਐਮ ਵੈਂਕਈਆ ਨਾਇਡੂ ਜਿਹੜਾ ਜੀ ਉਹ ਇਹ ਕਹਿੰਦੇ ਆ ਕਿ ਖੜੋਤ ਦੇ ਵਾਸਤੇ ਕਾਂਗਰਸ ਜਿਹੜੀ ਹੈ ਜੀ ਉਹ ਜ਼ਿੰਮੇਵਾਰ ਹੈ ਤੇ ਇਹਦੀ ਕੋਈ ਮੰਗ ਜਿਹੜੀ ਹੈ ਉਹ ਜਾਇਜ਼ ਨਹੀਂ ਹੈ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਸਰਬ ਪਾਰਟੀ ਮੀਟਿੰਗ ਦੇ ਵਿੱਚ ਕੋਈ ਹੱਲ ਜਿਹੜਾ ਜੀ ਉਹ ਕੱਢਿਆ ਜਾਵੇ। ਇਹ ਕਿਉਂ ਲੱਗਦਾ ਜੀ ਕਿ ਜਿਹੜੀ ਸਰਬ ਪਾਰਟੀ ਮੀਟਿੰਗ ਕੀਤੀ ਜਾ ਰਹੀ ਹੈ ਇਹ ਮਹਿਜ਼ ਇੱਕ ਖਾਨਾ ਪੂਰਤੀ ਹੈ ਕਿ ਅਸੀਂ ਯਤਨ ਜਿਹੜੇ ਉਹ ਕੀਤੇ ਸੀਗੇ। ਪਤਾ ਬੀਜੇਪੀ ਨੂੰ ਵੀ ਹੈ ਕਿ ਗੱਲ ਜਿਹੜੀ ਹੈ ਜੀ ਉਹ ਬਣਨੀ ਨਹੀਂ ਹੈ ਇਹਦੇ ਤਰੀਕੇ ਦੇ ਨਾਲ। ਤੋਂ ਇਹ ਚਾਂਸ ਬਣੇ ਹੋਏ ਨੇ ਕਿਉਂਕਿ ਜੇ ਅੱਜ ਸਰਬ ਪਾਰਟੀ ਮੀਟਿੰਗ ਦੇ ਵਿੱਚੋਂ ਕੁਝ ਨਹੀਂ ਨਿਕਲਦਾ ਤਾਂ ਲੱਗਦਾ ਨਹੀਂ ਜੀ ਕਿ ਜਿਹੜਾ ਸੈਸ਼ਨ ਹੈ ਇਹ ਪਾਰਲੀਮੈਂਟ ਦਾ ਚੱਲ ਸਕੂਗਾ। ਬਿਨਾਂ ਕੁਛ ਕੀਤੇ ਕਰਾਇਆ ਇਹ ਜਿਹੜਾ ਜੀ ਇਹ ਉੱਠ ਜਾਊਗਾ। ਇਸ ਤਰ੍ਹਾਂ ਦੇ ਖਦਸ਼ੇ ਜਿਹੜੇ ਉਹ ਪਾਏ ਜਾ ਰਹੇ ਨੇ ਜੀ। ਤਾਂ ਜੀ ਅੱਗੇ ਚੱਲੀਏ, ਜੋ ਘਟਨਾਵਾਂ ਪਿੱਛੇ ਹੋਈਆਂ ਅਤੇ ਫੌਜ ਵੱਲੋਂ ਉਹ ਘਟਨਾਵਾਂ ਨੂੰ ਜੋੜਨ ਲਈ ਇੱਕ ਦੂਜੇ ਦੇ ਨਾਲ ਕਰਨਾਣਾ ਪਿੰਡ ਦੇ ਵਿੱਚ ਜਿਹੜੀ ਪੜਤਾਲ ਆ ਉਹ ਹੋ ਰਹੀ ਆ ਕਿ ਜਿਹੜੀ ਉਹ ਫੋਨ ਕਾਲ ਆ ਉਹ ਸੈਟੇਲਾਈਟ ਦੇ ਥਰੂ ਸੁਣੀ ਗਈ ਉੱਥੇ। ਐਕਚੁਅਲੀ ਇਹ ਜਿਹੜਾ ਇਹ ਪਤਾ ਇਹ ਲੱਗ ਰਿਹਾ ਜੀ ਕਿ ਇਹ ਬੰਗੇ ਦੇ ਨੇੜੇ ਪੈਂਦਾ ਜੀ ਪਿੰਡ ਜਿਹੜਾ ਕਰਨਾਲਾ। ਇੱਥੇ ਜਿਹੜੀ ਪਿਛਲੇ ਤਕਰੀਬਨ 3 ਦਿਨ ਤੋਂ ਜਿਹੜੇ ਫੌਜ ਦੇ ਸੀਨੀਅਰ ਆਲਾ ਆਫੀਸਰਸ ਨੇ ਤੇ ਪੰਜਾਬ ਪੁਲਿਸ ਜਿਹੜੀ ਹੈ ਜੀ ਨਵਾਂ ਸ਼ਹਿਰ ਡਿਸਟ੍ਰਿਕਟ ਦੀ ਉਹਨਾਂ ਦੇ ਨਾਲ ਰਲ ਕੇ ਇੱਥੇ ਜਿਹੜੀ ਹੈ ਜੀ ਛਾਣਬੀਣ ਕੀਤੀ ਜਾ ਰਹੀ ਹੈ। ਇਹ ਕਿਹਾ ਜਾ ਰਿਹਾ ਜੀ ਕਿ ਇੱਥੇ ਸੈਟਲਾਈਟ ਫੋਨ ਦੀ ਜਿਹੜੀ ਕਾਲ ਸੀ ਉਹ ਸੁਣੀ ਗਈ ਸੀਗੀ। ਇਸ ਸੈਟਲਾਈਟ ਫੋਨ ਨੂੰ ਲੱਭਣ ਦੇ ਵਾਸਤੇ ਜਿਹੜੇ ਜੀ ਉਹ ਯਤਨ ਕੀਤੇ ਜਾ ਰਹੇ ਨੇ। ਫੌਜ ਦੇ ਕੁਝ ਜਿਹੜੇ ਸੂਤਰ ਨੇ ਉਹ ਇਹ ਕਹਿੰਦੇ ਨੇ ਕਿ ਇਹ ਸੈਟਲਾਈਟ ਫੋਨ ਜਿਹੜਾ ਜੀ ਇੱਥੇ ਨੇੜੇ ਤੇੜੇ ਕਿਸੇ ਏਰੀਏ ਦੇ ਵਿੱਚ ਲੁਕਾਇਆ ਜਿਹੜਾ ਜੀ ਉਹ ਹੋ ਸਕਦਾ। ਇਹ ਕਿਹਾ ਜਾ ਰਿਹਾ ਕਿ 27 ਜੁਲਾਈ ਨੂੰ ਕੁਝ ਅਣਪਛਾਤੇ ਲੋਕ ਜਿਹੜੇ ਇਸ ਪਿੰਡ ਦੇ ਵਿੱਚ ਆਏ ਸਨ ਜੀ। ਕੁਝ ਸੂਤਰਾਂ ਦੇ ਮੁਤਾਬਕ ਇਹ ਵੀ ਜਿਹੜੀ ਇਹਦੀ ਖਬਰ ਛੱਡੀ ਜਾ ਰਹੀ ਹੈ ਕਿ ਇਹਦੇ ਵਿੱਚ ਇੱਕ ਕੇਸਕੀ ਬੰਨਣ ਵਾਲੀ ਜਿਹੜੀ ਔਰਤ ਉਹ ਸ਼ਾਮਲ ਸੀਗੀ। ਇਹ ਪਿੰਡ ਜਿਹੜਾ ਜੀ
ਕਿਸੇ ਜਦੋਂ ਪੰਜਾਬ ਦੇ ਵਿੱਚ ਤੱਤੇ ਦਿਨ ਕਾਲੇ ਦਿਨ ਹੁੰਦੇ ਸਨ, ਉਹਨਾਂ ਦਿਨਾਂ ਦੇ ਦੌਰਾਨ ਬੜਾ ਚਰਚਾ ਦਾ ਵਿਸ਼ਾ ਜਿਹੜਾ ਰਿਹਾ ਸੀਗਾ। ਇੱਥੋਂ ਦੇ ਨੌਜਵਾਨ ਜਿਹੜੇ ਸਨ ਜੀ ਉਹ ਬਹੁਤ ਮਾਰੇ ਗਏ ਸਨ ਉਹਨਾਂ ਦਿਨਾਂ ਦੇ ਦੌਰਾਨ, ਤੇ ਵੱਖ-ਵੱਖ ਜਿਹੜੇ ਜਥੇਬੰਦੀਆਂ ਦੇ ਲੋਕ ਨੇ ਉਹ ਇਸ ਪਿੰਡ ਦੇ ਨਾਲ ਸੰਬੰਧਿਤ ਜਿਹੜਾ ਉਹ ਰਹੇ ਨੇ। ਹੁਣ ਜਿਹੜੀ ਹਾਲਾਂਕਿ ਫੌਜ ਜਿਹੜੀ ਹੈ ਜੀ ਉਹ ਇਹਨਾਂ ਗੱਲਾਂ ਨੂੰ ਓਪਨਲੀ ਤਾਂ ਨਹੀਂ ਕਿਸੇ ਜਗ੍ਹਾ ਦੇ ਉੱਤੇ ਮੰਨ ਰਹੀ, ਪਰ ਜਿਸ ਕਿਸਮ ਦੀਆਂ ਜਿਹੜੀਆਂ ਜੀ ਇਹ ਖਬਰਾਂ ਛੱਡੀਆਂ ਜਾ ਰਹੀਆਂ ਨੇ ਕਿ ਇਹ ਕਿਉਂਕਿ ਜਦੋਂ ਤਾਂ ਇਹ ਹਮਲਾ ਹੋਇਆ ਉਦੋਂ ਤੋਂ ਜਿਹੜੀਆਂ ਖਬਰਾਂ ਸਾਰੀਆਂ ਕੀਤੀਆਂ ਨੇ ਕਿ ਕਿਤੇ ਨਾ ਕਿਤੇ ਇਹ ਜਿਹੜਾ ਨਾ ਜੀ ਮਿਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿਹੜੀਆਂ ਖਾਲਿਸਤਾਨੀ ਜਥੇਬੰਦੀਆਂ ਨੇ ਉਹਨਾਂ ਦੇ ਨਾਲ ਕੋਈ ਲਿੰਕਸ ਜਿਹੜੀ ਕੇਸਕੀ ਵਾਲੀ ਜਿਹੜੀ ਗੱਲ ਛੱਡਣੀ, ਸੈਟਲਾਈਟ ਜਿਹੜੀ ਫੋਨ ਦੀ ਜਿਹੜੀ ਗੱਲ ਛੱਡਣੀ, ਸ਼ਾਇਦ ਇਹ ਉਹਨਾਂ ਚੀਜ਼ਾਂ ਦਾ ਇਹ ਇੱਕ ਅਗਲਾ ਜਿਹੜਾ ਜੀ ਪੜਾਓ ਨੈਕਸਟ ਚੈਪਟਰ ਜਿਹੜਾ ਜੀ ਉਹ ਕਿਹਾ ਜਾ ਸਕਦਾ ਹੈ। ਜਿਹੜੇ ਤਰੀਕੇ ਦੇ ਨਾਲ ਇੱਥੇ ਬੜੇ ਪਿਛਲੇ ਦਿਨਾਂ ਤੋਂ ਸਰਗਰਮੀ ਜਿਹੜੀ ਹੈ ਜੀ ਉਹ ਕੀਤੀ ਹੋਈ ਹੈ, ਪਰ ਅਜੇ ਤੱਕ ਕੋਈ ਜਿਹੜਾ ਜੀ ਉਹ ਲੱਭਿਆ ਨਿਗਾ ਜੀ। ਫੌਜ ਦੀ ਅਗਵਾਈ ਦੇ ਵਿੱਚ ਇਹ ਜਿਹੜੀ ਤਲਾਸ਼ੀ ਮੁਹਿੰਮ ਆ ਉਹ ਆਰੰਭੀ ਗਈ ਹੈ। ਕਿਸੇ ਵਿਅਕਤੀ ਦੇ ਗ੍ਰਿਫਤਾਰੀ ਹੋਣ ਦੀ ਵੀ ਕੋਈ ਖਬਰ ਅਜੇ ਤੱਕ ਨਹੀਂ ਹੈ ਜੀ। ਬਿਲਕੁਲ, ਜਿਸ ਤਰ੍ਹਾਂ ਦੀਆਂ ਖਬਰਾਂ ਛੱਡ ਕੇ ਦੇਖੀਆਂ ਜਾ ਰਹੀਆਂ ਆ, ਜਿਸ ਤਰ੍ਹਾਂ ਤੁਸੀਂ ਟੇਬਲ ਨਿਊਜ਼ ਕਹਿ ਦਿੰਦੇ ਆ ਕਿ ਜਿਹੜੀਆਂ ਪਿੱਛੇ ਕਈਆਂ ਗੱਲਾਂ ਉਹਨਾਂ ਨੂੰ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਤੇ ਅੱਗੇ ਆਪਾਂ ਦੀਨਾ ਨਗਰ ਦੀ ਵੀ ਨਾਲ ਲੱਗਦੀ ਗੱਲ ਕਰ ਲਈਏ ਕਿ ਉਸ ਦੇ ਵਿੱਚ ਜਿਹੜੇ ਉਸ ਕਾਂਡ ਦੇ ਵਿੱਚ ਜਿਹੜੇ ਦੋਸ਼ੀ ਸੀਗੇ ਉਹ ਕਿਵੇਂ ਪਹੁੰਚੇ, ਉਹ ਇਹਨਾਂ ਨੇ ਪਤਾ ਕੀਤਾ? ਇਹਦੇ ਸੰਬੰਧੀ ਕਈ ਕੁਝ ਜਿਹੜਾ ਦੀ ਉਹ ਚੱਲੀ ਜਾਂਦਾ, ਅਜੇ ਕੁਛ ਨਾ ਕੁਛ ਨਵਾਂ ਜਿਹੜਾ ਦੀ ਉਹ ਸਾਹਮਣੇ ਆ ਜਾਂਦਾ। ਮੈਂ ਵੀ ਕੱਲ ਅੰਮ੍ਰਿਤਸਰ ਤੱਕ ਗਿਆ ਸੀਗਾ ਕਿਉਂਕਿ ਪੰਜਾਬ ਦੇ ਦੂਸਰੇ ਹਿੱਸੇ ਦੇ ਵਿੱਚ ਨਾਕੇ ਜਿਹੜੇ ਆ ਜੀ ਉਹ ਥਾਂ ਦੇ ਉੱਤੇ ਪੁਲਿਸ ਦੇ ਹੁਣ ਲੱਗੇ ਹੋਏ ਨੇ। ਜਦੋਂ ਤੁਸੀਂ ਕਿਸੇ ਸਿਟੀ ਦੇ ਵਿੱਚ ਐਂਟਰ ਕਰਦੇ ਹੋ, ਬੇਸ਼ੱਕ ਇਹਨਾਂ ਨਾਕਿਆਂ ਦੇ ਉੱਤੇ ਹਰ ਗੱਡੀ ਨੂੰ ਤਾਂ ਨਹੀਂ ਰੋਕਿਆ ਜਾ ਰਿਹਾ, ਪਰ ਫਿਰ ਵੀ ਕੁਝ ਜਿਹੜੀਆਂ ਸ਼ੱਕੀ ਗੱਡੀਆਂ ਨੇ ਉਹਨਾਂ ਦੀ ਪੁੱਛ ਪੜਤਾਲ ਜਿਹੜੀ ਹੈ ਜੀ ਉਹ ਕੀਤੀ ਹੈ। ਮੈਂ ਅੱਗੇ ਵੀ ਸਾਹਮਣੇ ਕੀਤਾ ਸੀ ਕਿ ਜਿਹੜੇ ਥਾਣੇ ਨੇ ਉਹਨਾਂ ਦੀਆਂ ਕੰਧਾਂ ਜਿਹੜੀਆਂ ਉਹ ਉੱਚੀਆਂ ਕੀਤੀਆਂ ਜਾ ਰਹੀਆਂ ਨੇ। ਔਰ ਹੋਰ ਪਤਾ ਇਹ ਲੱਗਾ ਜੀ ਕਿ ਜਿਹੜੀ ਸਰਹੱਦ ਤੋਂ ਲੈ ਕੇ ਦੀਨਾ ਨਗਰ ਦੇ ਰਾਹ ਤੱਕ ਅੱਧੀ ਦਰਜਨ ਜਿਹੜੇ ਉਹ ਚੈੱਕ ਪੁਆਇੰਟ ਸੀਗੇ ਉਹਨਾਂ ਨੇ ਬੜਾ ਸੌਖਿਆਂ ਜਿਹੜਾ ਸੀਗਾ ਉਹ ਪਾਰ ਕੀਤਾ। ਪੁਲਿਸ ਦੇ ਵਾਸਤੇ 15 ਅਗਸਤ ਤੱਕ ਅਮਨ ਕਾਨੂੰਨ ਦੀ ਸਥਿਤੀ ਨੂੰ ਜਿਹੜਾ ਬਣਾਈ ਰੱਖਣਾ ਉਹ ਇਸ ਵੇਲੇ ਵੱਡੀ ਚੁਣੌਤੀ ਜਿਹੜੀ ਹੈ ਜੀ ਉਹ ਬਣਿਆ ਹੋਇਆ ਹੈ। ਜਲੰਧਰ ਤੇ ਬਾਰਡਰ ਰੇਂਜ ਅੰਮ੍ਰਿਤਸਰ ਤੋਂ ਜਿਹੜੇ ਪੁਲਿਸ ਦਸਤੇ ਨੇ ਜਿੱਥੇ ਗੁਰਦਾਸਪੁਰ ਤੇ ਪਠਾਨਕੋਟ ਜ਼ਿਲ੍ਹੇ ਦੇ ਲੋਕ ਜਿਹੜੇ ਉਹ ਫਿਕਰਮੰਦ ਦਿਖਾਈ ਦੇ ਰਹੇ ਨੇ, ਉੱਥੇ ਬਰਸਾਤ ਦੇ ਮੌਸਮ ਦੇ ਵਿੱਚ ਇੰਨੀ ਪੁਲਿਸ ਨਫਰੀ ਨੂੰ ਠਹਿਰਾਉਣ ਤੇ ਇਹਦੇ ਰੋਟੀ ਪਾਣੀ ਦਾ ਪ੍ਰਬੰਧ ਕਰਨਾ ਵੀ ਜਿਹੜਾ ਉਹ ਮੁਸ਼ਕਲ ਹੋਇਆ ਪਿਆ ਜੀ। ਪਠਾਨਕੋਟ ਦੇ ਬਮਿਆਲ ਦੇ ਵਿੱਚ ਪੈਂਦੀ ਸਕੋਲ ਚੈੱਕ ਪੋਸਟ ਪੰਜਾਬ ਦੀ ਆਖਰੀ ਚੈੱਕ ਪੋਸਟ ਹੈ। ਇੱਥੋਂ 1.5 ਕਿਲੋਮੀਟਰ ਦੂਰ ਪਾਕਿਸਤਾਨ ਦੀ ਸ਼ਕਰਗੜ੍ਹ ਤਹਿਸੀਲ ਦਾ ਇਲਾਕਾ ਸ਼ੁਰੂ ਹੋ ਜਾਂਦਾ ਹੈ। ਭਾਰਤ ਤੇ ਪਾਕਿਸਤਾਨ ਦੇ ਲੋਕ ਜਿਹੜੇ ਨੇ ਉਹ ਹਰ ਰੋਜ਼ ਪਾਰ ਕਰਕੇ ਆਪਣੇ ਖੇਤਾਂ ਦੇ ਵਿੱਚ ਜਾਂਦੇ ਨੇ, ਜਿਨ੍ਹਾਂ ਦੀ ਸ਼ਨਾਖਤ ਬਾਰੇ BSF ਦੇ ਜਿਹੜੇ ਉੱਥੇ ਆਫੀਸਰਸ ਨੇ ਉਹਨਾਂ ਨੂੰ ਜਾਣਕਾਰੀ ਹੈ। ਔਰ ਇੰਨੀ ਵੱਡੀ ਮਾਤਰਾ ਦੇ ਵਿੱਚ ਅਸਲਾ ਜਿਹੜਾ ਲੈ ਕੇ ਆਉਣਾ ਇਹਨਾਂ ਅੱਤਵਾਦੀਆਂ ਦੇ ਵੱਲੋਂ, ਔਰ ਨੱਕੋ ਨੱਕ ਭਰਿਆ ਹੋਇਆ ਜਿਹੜਾ ਦਰਿਆ ਆ ਉਹਨੂੰ ਪਾਰ ਕਰਨਾ, ਭਾਰਤ ਦੇ ਵਿੱਚ ਦਾਖਲ ਹੋਣਾ ਔਰ ਉਹਨਾਂ ਦੇ ਹਥਿਆਰ ਜਿਹੜੇ ਉਹ ਪਾਣੀ ਦੇ ਵਿੱਚ ਖਰਾਬ ਨਾ ਹੋਣੇ, ਇਹ ਬੜੇ ਸਾਰੇ ਸਵਾਲ ਨੇ ਜਿਹੜੇ ਖੜੇ ਜਿਹੜੇ ਹੋ ਰਹੇ ਨੇ ਜੀ ਕਿ ਉਹ ਕਿਵੇਂ ਆਏ। ਇੰਨੇ ਪਾਣੀ ਦੇ ਵਿੱਚੋਂ ਲੰਘਣਾ ਜਿਹੜਾ ਉਹ ਕਿਸੇ ਵੀ ਹਾਲਤ ਦੇ ਵਿੱਚ ਸੌਖਾ ਨਹੀਂ ਹੈ ਜੀ। ਬਮਿਆਲ ਦੇ ਵਿੱਚ ਦਾਖਲ ਹੋਣ ਤੋਂ ਬਾਅਦ ਪਹਿਲਾਂ ਇੱਕ ਸੁਰੱਖਿਆ ਪੁਆਇੰਟ ਪਾਰ ਕਰਨਾ ਪੈਂਦਾ ਜਿੱਥੇ ਹਰ ਸਮੇਂ ਫੌਜ ਦਾ ਪਹਿਰਾ ਹੁੰਦਾ। ਬਮਿਆਲ ਤੋਂ ਕੌਲੀਆਂ ਅੱਡੇ ਤੱਕ 5 ਕਿਲੋਮੀਟਰ ਦਾ ਰਾਹ ਹੈ। ਸ਼ਾਮੀ 5 ਵਜੇ ਕੌਲੀਆਂ ਦੇ ਵਿੱਚ ਪੁਲਿਸ ਦੇ ਵੱਲੋਂ ਨਾਕਾ ਲਾਇਆ ਜਾਂਦਾ ਹੈ ਔਰ 1 ਕਿਲੋਮੀਟਰ ਦੂਰ ਰਾਵੀ ਦਾ ਪੁਲ ਪਾਰ ਕਰਦੇ ਆ ਕਥਲੌਰ ਪਿੰਡ ਦੇ ਵਿੱਚ ਮੁਹਾਣੇ ਦੀ ਪੁਲਿਸ ਦੇ ਵੱਲੋਂ ਚੌਂਕੀ ਜਿਹੜੀ ਬਣਾਈ ਗਈ ਹੈ। ਤਾਰਾਗੜ੍ਹ ਅੱਡੇ ਤੇ ਪੁਲਿਸ ਦੇ ਵੱਲੋਂ ਦੇਰ ਰਾਤ ਤੱਕ ਨਾਕਾ ਜਿਹੜਾ ਜੀ ਉਹ ਲਾਇਆ ਜਾਂਦਾ ਹੈ। ਪੁਲਿਸ ਜਿਹੜੀ ਆ ਉਹ ਅੱਤਵਾਦੀਆਂ ਤੋਂ ਠੰਡੇ ਦੀਆਂ ਬੋਤਲਾਂ ਅਤੇ ਤਾਜ਼ਾ ਦੁੱਧ ਦਾ ਮਿਲਣਾ ਵੀ ਜਿਹੜਾ ਜੀ ਇਹ ਕਹਿ ਰਿਹਾ ਜੀ ਕਿ ਜਿਹੜੇ ਅੱਤਵਾਦੀ ਸੀਗੇ 12 ਵਜੇ ਤੋਂ ਪਹਿਲਾਂ ਤਾਰਾਗੜ੍ਹ ਪਹੁੰਚ ਚੁੱਕੇ ਸੀਗੇ, ਪਰ ਸਵੇਰ ਤੱਕ ਉਹ ਕਿੱਥੇ ਲੁਕੇ ਰਹੇ ਪੁਲਿਸ ਦੇ ਵਾਸਤੇ ਇਹ ਬੁਝਾਰਤ ਜਿਹੜੀ ਹੈ ਜੀ ਬਣਿਆ ਹੋਇਆ। ਦੂਜਾ ਕੁਝ ਲੋਕ ਜਿਹੜੇ ਜੀ ਉਹ ਇਲਾਕੇ ਦੇ ਵੀ ਕਹਿੰਦੇ ਨੇ ਕਿ ਜਿਹੜੇ ਨਾਕਿਆਂ ਦੀ ਗੱਲ ਦੱਸੀ ਜਾ ਰਹੀ ਆ ਇਹ ਨਾਕੇ ਨੁਕੇ ਕੁਛ ਨਹੀਂ ਲੱਗਦੇ, ਕਾਗਜ਼ਾਂ ਦੇ ਵਿੱਚ ਜਿਹੜੇ ਉਹ ਨਾਕੇ ਲੱਗਦੇ ਨੇ। ਹੁਣ ਜਦੋਂ ਖਿਚਾਈ ਹੋ ਰਹੀ ਹੈ, ਪੁੱਛਗਿੱਛ ਹੋ ਰਹੀ ਹੈ ਤੇ ਇਹ ਦੱਸੀ ਜਾਂਦੇ ਨੇ ਜੀ ਅਸੀਂ ਇੰਨੇ ਤੋਂ ਇੰਨੇ ਤੱਕ ਨਾਕਾ ਜਿਹੜਾ ਜੀ ਉਹ ਲਾਉਣੇ ਆ ਉੱਥੇ ਔਰ ਰੈਗੂਲਰ ਨਾਕਾ ਜਿਹੜਾ ਜੀ ਉਹ ਲੱਗਦਾ, ਪਰ ਇਹ ਨਾਕੇ ਲੱਗਦਾ ਹੈ ਜੀ ਕਿ ਸ਼ਾਇਦ ਕਾਗਜ਼ਾਂ ਦੇ ਵਿੱਚ ਹੀ ਲੱਗ ਰਹੇ ਨੇ, ਰਿਐਲਿਟੀ ਦੇ ਵਿੱਚ ਨਹੀਂ। ਬਿਲਕੁਲ ਜੀ, ਚੰਗੀ ਤਰ੍ਹਾਂ ਜਿਹੜਾ ਇਹ ਪਾਜ ਉਗੜਿਆ ਪਿਆ ਆ ਇਹਨਾਂ ਦਾ ਕਿ ਜਿਹੜੀ ਪਾਕਿਸਤਾਨ ਤੋਂ ਆਈ ਔਰਤ ਦੀ ਜੇ ਗੱਲ ਕਰੀਏ ਚਾਂਦ ਖਾਨ ਦੀ, ਉਹ ਵੀ ਪਤਾ ਨਹੀਂ ਕਿਸ ਤਰ੍ਹਾਂ ਉਹ ਬਿਨਾਂ ਡਾਕੂਮੈਂਟ ਤੇ ਪਹੁੰਚ ਗਈ ਸੀ ਤਾਂ ਹੁਣ ਉਸ ਦਾ ਵੀ ਪਤਾ ਲੱਗਾ ਕਿ ਰਿਮਾਂਡ ਵਧਾ ਦਿੱਤਾ ਗਿਆ। ਬਿਲਕੁਲ ਜੀ, ਐਕਚੁਅਲੀ ਇਹ ਸੁਰੱਖਿਆ ਦੇ ਉੱਤੇ ਸਵਾਲੀਆ ਚਿੰਨ੍ਹ ਦੀ ਬਹੁਤ ਵੱਡਾ ਉਹ ਕਿਵੇਂ ਜਿਹੜਾ ਜੀ ਇੱਧਰ ਪਹੁੰਚੀ। ਬੇਸ਼ੱਕ ਆਪਣੀ ਪਿੱਠ ਜਿਹੜੀ ਜਿੰਨੀ ਮਰਜ਼ੀ ਥਾਪੜੀ ਜਾਣ ਕੇ ਉਹਨੂੰ ਗ੍ਰਿਫਤਾਰ ਕਰ ਲਿਆ, ਗ੍ਰਿਫਤਾਰ ਤਾਂ ਉਹਨੂੰ ਜਲੰਧਰ ਦੇ ਨੇੜੇ ਕੀਤਾ ਨਾ ਜੀ, ਬਾਰਡਰ ਕਿਵੇਂ ਲੰਘੀ।
ਸਮਝੌਤਾ ਐਕਸਪ੍ਰੈਸ ਰੇਲ ਗੱਡੀ ਦੇ ਰਾਹੀਂ ਪਾਕਿਸਤਾਨ ਤੋਂ ਬਿਨਾਂ ਪਾਸਪੋਰਟ ਤੇ ਬਿਨਾਂ ਵੀਜ਼ੇ ਤੋਂ ਪਹੁੰਚੀ ਚਾਂਦ ਖਾਨ ਉਰਫ ਫੌਜੀਆ ਜਿਹੜੀ ਹੈ ਜੀ, ਉਹਨੂੰ ਅੰਮ੍ਰਿਤਸਰ ਦੀ ਅਦਾਲਤ ਦੇ ਵਿੱਚ ਪੇਸ਼ ਕਰਕੇ GRP ਨੇ ਪੁੱਛਗਿੱਛ ਦੇ ਵਾਸਤੇ 5 ਦਿਨ ਦਾ ਪੁਲਿਸ ਰਿਮਾਂਡ ਜਿਹੜਾ ਜੀ ਹੋਰ ਲਿਆ। ਔਰ ਇਸ ਜਿਹੜੀ ਔਰਤ ਹੈ ਜੀ, ਇਹਨੂੰ ਜਲੰਧਰ ਤੋਂ ਕਾਬੂ ਕੀਤਾ ਗਿਆ ਸੀਗਾ। 2 ਦਿਨਾਂ ਪੁਲਿਸ ਰਿਮਾਂਡ ਖਤਮ ਹੋਣ ਤੋਂ ਬਾਅਦ GRP ਦੇ ਵੱਲੋਂ ਇਹ ਪਾਕਿਸਤਾਨੀ ਜਿਹੜੀ ਔਰਤ ਹੈ ਉਹਨੂੰ ਮੁੜ ਕੇ ਜਿਹੜਾ ਜੀ ਪੇਸ਼ ਕਰਕੇ ਡਿਊਟੀ ਮੈਜਿਸਟਰੇਟ ਦੇ ਸਾਹਮਣੇ ਹੋਰ ਰਿਮਾਂਡ ਦੀ ਮੰਗ ਜਿਹੜੀ ਹੈ ਜੀ ਉਹ ਕੀਤੀ ਗਈ ਹੈ। ਅਦਾਲਤ ਨੂੰ ਪੁਲਿਸ ਨੇ ਦੱਸਿਆ ਹੈ ਕਿ ਉਹਨੇ ਇਹ ਪਤਾ ਲਾਉਣਾ ਜ਼ਰੂਰੀ ਹੈ ਜੀ ਕਿ ਬਿਨਾਂ ਦਸਤਾਵੇਜ਼ਾਂ ਦੇ ਭਾਰਤ ਦੇ ਵਿੱਚ ਦਾਖਲ ਕਿਵੇਂ ਹੋਈ। ਔਰ ਇਸ ਤੋਂ ਬਾਅਦ ਅਦਾਲਤ ਨੇ ਰੇਲਵੇ ਪੁਲਿਸ ਨੂੰ ਪੁੱਛਗਿੱਛ ਦੇ ਵਾਸਤੇ 5 ਦਿਨ ਦਾ ਹੋਰ ਜਿਹੜਾ ਜੀ ਉਹ ਰਿਮਾਂਡ ਦਿੱਤਾ ਹੈ। ਜਿਹੜਾ ਅਟਾਰੀ ਰੇਲਵੇ ਸਟੇਸ਼ਨ ਹੈ ਉਹਦੇ ਉੱਤੇ ਲੱਗੇ ਜਿਹੜੇ CCTV ਕੈਮਰੇ ਨੇ ਉਹਨਾਂ ਦੀ ਫੁਟੇਜ ਨੂੰ ਵੀ ਖੰਗਾਲਿਆ ਜਾ ਰਿਹਾ ਤਾਂ ਕਿ ਇੱਥੋਂ ਇਹ ਜਿਹੜਾ ਪਤਾ ਲਾਇਆ ਜਾ ਸਕੇ ਕਿ ਇਹ ਇੱਥੋਂ ਜਿਹੜੀ ਸੀ ਅੱਗੇ ਜਿਹੜੀ ਕਿਹੜੇ ਤਰੀਕੇ ਦੇ ਨਾਲ ਲੰਘ ਗਈ। ਔਰ ਇਹ ਵੀ ਪਤਾ ਲੱਗਾ ਕਿ ਜਿਹੜਾ ਕਸਟਮ ਵਿਭਾਗ ਹੈ ਉਹ ਪਾਕਿਸਤਾਨੀ ਜਿਹੜੇ ਅਧਿਕਾਰੀ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਜਿਹੜੀ ਹੈ ਜੀ ਉਹ ਕਰ ਰਹੇ ਨੇ ਕਿ ਉਧਰੋਂ ਕਿਵੇਂ ਇਹ ਟ੍ਰੇਨ ਦੇ ਵਿੱਚ ਜਿਹੜਾ ਜੀ ਉਹ ਪਹੁੰਚ ਕੇ ਇੱਥੇ ਪਹੁੰਚ ਗਈ ਬਿਨਾਂ ਦਸਤਾਵੇਜ਼ ਤੋਂ, ਔਰ ਜਿਹੜੀ ਇੱਥੋਂ ਲੰਘ ਜਿਹੜੀ ਜੀ ਉਹ ਕਿਵੇਂ ਗਈ ਦੀ। ਇਹਨੂੰ ਜਲੰਧਰ ਉਦੋਂ ਕਾਬੂ ਕੀਤਾ ਗਿਆ ਸੀ ਜਦੋਂ ਉਹਦੇ ਕੋਲੋਂ ਟਿਕਟ ਵਿਖਾਉਣ ਦੀ ਮੰਗ ਜਿਹੜੀ ਉਹ ਕੀਤੀ ਗਈ। ਸਮਝੌਤਾ ਐਕਸਪ੍ਰੈਸ ਦੇ ਵਿੱਚ ਰੇਲ ਗੱਡੀ 'ਚ ਸਵਾਰ ਜਿਹੜੀ ਇਹ ਔਰਤ ਸੀ ਇਹ ਕਹਿੰਦੀ ਸੀ ਕਿ ਮੈਂ ਤਾਂ ਇੱਥੇ ਪ੍ਰਸਿੱਧ ਅਦਾਕਾਰ ਸਲਮਾਨ ਖਾਨ ਨੂੰ ਜਿਹੜਾ ਜੀ ਉਹ ਮਿਲਣ ਦੇ ਵਾਸਤੇ ਆਈ ਹਾਂ। ਉਂਝ ਵੈਸੇ ਇਹਦੇ ਪਤੀ ਦਾ ਨਾਮ ਵੀ ਸਲਮਾਨ ਖਾਨ ਹੈ ਜੀ। ਜੀ ਅੱਜ ਹੀ ਬਾਅਦ ਵਿੱਚ ਪਤਾ ਲੱਗੂ ਕਿ ਚੱਲਦਾ ਕੀ ਹੈ। ਤੇ ਅੱਗੇ ਜੀ ਆਪਾਂ ਕਰੀਏ ਮੀਂਹ ਦੀਆਂ ਖਬਰਾਂ ਬੜੀਆਂ ਆਉਂਦੀਆਂ ਕਿ ਮੀਂਹ ਬਹੁਤ ਪੈ ਰਿਹਾ ਇੰਡੀਆ ਭਰ ਦੇ ਵਿੱਚ ਤੇ ਕੁਝ ਸੂਬਿਆਂ ਲਈ ਮੁਸੀਬਤ ਬਣ ਗਿਆ ਤੇ ਕੁਝ ਲਈ ਰਾਹਤ। ਨਹੀਂ, ਪੰਜਾਬ ਦੇ ਵਿੱਚ ਵੀ ਕੱਲ ਮੀਂਹ ਜਿਹੜਾ ਜੀ ਪਿਆ, ਤਕਰੀਬਨ ਸਾਰੇ ਪੰਜਾਬ ਦੇ ਵਿੱਚ ਹੀ ਕਿਤੇ ਥੋੜਾ ਕਿਤੇ ਜ਼ਿਆਦਾ ਜਿਹੜਾ ਜੀ ਮੀਂਹ ਪਿਆ ਔਰ ਇਹਦੇ ਨਾਲ ਥੋੜੀ ਜਿਹੜੀ ਗਰਮੀ ਤੋਂ ਆ ਉਹ ਰਾਹਤ ਮਿਲੀ ਆ। ਜਿਹੜਾ ਹੁਮਸ ਭਰਿਆ ਮੌਸਮ ਸੀਗਾ ਉਹਦੇ ਤੋਂ, ਪਰ ਕੁਝ ਥਾਵਾਂ ਦੇ ਉੱਤੇ ਇਹ ਵਾਕਈ ਮੁਸੀਬਤ ਜਿਹੜਾ ਜੀ ਉਹ ਬਣ ਕੇ ਗੁਜਰਾਤ ਦੇ ਵਿੱਚ ਭਾਰੀ ਮੀਂਹ ਪੈਣ ਕਰਕੇ ਜੀ ਫੌਜ ਨੂੰ ਬੁਲਾਉਣਾ ਪਿਆ ਔਰ ਗੁਜਰਾਤ ਦੇ ਵਿੱਚ ਫੌਜ ਨੇ ਕਰੀਬ 1000 ਲੋਕਾਂ ਨੂੰ ਬਚਾਇਆ ਔਰ ਫੌਜ ਦੀ ਕਮਾਂਡ ਤੇ ਦੱਖਣ ਪੱਛਮੀ ਕਮਾਂਡ ਦੇ ਜਿਹੜੇ ਜਵਾਨ ਨੇ ਉਹ ਇਹਦੇ ਵਿੱਚ ਹਿੱਸਾ ਲੈ ਰਹੇ ਨੇ ਔਰ ਜਿਹੜੇ 2400 ਲੋਕਾਂ ਨੂੰ ਖਾਣਾ ਪਾਣੀ ਜਿਹੜਾ ਜੀ ਛੱਤਾਂ ਦੇ ਉੱਤੇ ਜਿਹੜੇ ਬੈਠੇ ਨੇ ਉੱਥੇ ਪਹੁੰਚਾਉਣ ਦੇ ਯਤਨ ਜਿਹੜੇ ਉਹ ਕੀਤੇ ਜਾ ਰਹੇ ਨੇ। ਉਧਰ ਰਾਜਸਥਾਨ ਦੇ ਵਿੱਚ ਵੀ ਬਹੁਤ ਭਾਰੀ ਮੀਂਹ ਪਿਆ ਜੀ, ਡੁੱਬਣ ਕਰਕੇ 5 ਬੱਚਿਆਂ ਦੀ ਮੌਤ ਜਿਹੜੀ ਹੈ ਜੀ ਉਹ ਹੋ ਗਈ ਹੈ। ਰਾਜਸਥਾਨ, ਗੁਜਰਾਤ, ਉੜੀਸਾ ਤੇ ਪੱਛਮੀ ਬੰਗਾਲ ਦੇ ਵਿੱਚ ਹੜ੍ਹਾਂ ਕਰਕੇ 81 ਜਾਨਾਂ ਹੁਣ ਤੱਕ ਜਿਹੜੀਆਂ ਜਾ ਚੁੱਕੀਆਂ ਨੇ। 80 ਲੱਖ ਤੋਂ ਲੋਕ ਜਿਹੜੇ ਉਹ ਵੱਧ ਪ੍ਰਭਾਵਿਤ ਹੋਏ ਨੇ। ਪਿਛਲੇ 2 ਦਿਨਾਂ ਤੋਂ ਪੰਜਾਬ ਦੇ ਬਹੁਤੇ ਹਿੱਸਿਆਂ ਦੇ ਵਿੱਚ ਜਿਹੜਾ ਜੀ ਉਹ ਮੀਂਹ ਪਿਆ, ਚੰਡੀਗੜ੍ਹ ਦੇ ਵਿੱਚ ਵੀ ਕਾਫੀ ਜਿਹੜਾ ਜੀ ਉਹ ਮੀਂਹ ਪਿਆ, ਪਰ ਇਸ ਤਰ੍ਹਾਂ ਦਾ ਨਹੀਂ ਕਿ ਜਿਹੜਾ ਮੁਸੀਬਤ ਜਿਹੜੀ ਹੈ ਉਹ ਬਣ ਸਕੇ। ਜਿਹੜਾ ਪਾਣੀ ਵਗੈਰਾ ਦਰਿਆਵਾਂ ਦੇ ਵਿੱਚ ਪਹਿਲਾਂ ਚੜਿਆ ਹੋਇਆ ਸੀ, ਜਿਹੜਾ ਡੈਮ ਤੋਂ ਛੱਡਿਆ, ਉਹ ਹੁਣ ਉਤਰਿਆ ਹੋਇਆ ਉਹ ਜਿਹੜਾ ਜੀ ਘਟ ਗਿਆ। ਇਸ ਕਰਕੇ ਕਿਸੇ ਕਿਸਮ ਦੀ ਕੋਈ ਮੁਸੀਬਤ ਜਿਹੜੀ ਆ ਉਹ ਪੰਜਾਬ, ਹਰਿਆਣਾ ਦੇ ਵਿੱਚ ਜਿਹੜੀ ਹੈ ਜੀ ਉਹ ਨਹੀਂ ਹੈ। ਹਿਮਾਚਲ ਦੇ ਵਿੱਚ ਅਗਲੇ ਕੁਝ ਦਿਨਾਂ ਦੇ ਦੌਰਾਨ ਭਾਰੀ ਮੀਂਹ ਪੈਣ ਦੀ ਜਿਹੜੀ ਗੱਲ ਕੀਤੀ ਗਈ ਹੈ ਤੇ ਜੇ ਉੱਥੇ ਭਾਰੀ ਮੀਂਹ ਪੈਂਦਾ ਤਾਂ ਨਿਰਸੰਦੇਹ ਫਿਰ ਡੈਮਾਂ ਦਾ ਪਾਣੀ ਜਿਹੜਾ ਜੀ ਉਹ ਵੱਧ ਸਕਦਾ, ਪਰ ਮੀਂਹ ਤੋਂ ਕੋਈ ਬਹੁਤਾ ਵੱਡਾ ਖਤਰਾ ਜਿਹੜਾ ਪੰਜਾਬ ਦੇ ਵਿੱਚ ਅਜੇ ਨਹੀਂ ਬਣਿਆ ਜੀ। ਤੇ ਫਿਰ ਅੱਗੇ ਰਾਜਨੀਤੀ ਦੇ ਮੌਸਮ ਵੱਲ ਆਉਂਦੇ ਆ ਕਿ ਜਿਵੇਂ ਕਾਂਗਰਸ ਨੇ ਹਿਮਾਚਲ ਦੇ ਮੰਤਰੀਆਂ ਸੰਤਰੀਆਂ ਤੇ ਬੜੇ ਦੋਸ਼ ਲਾਤੇ ਆ। ਬਿਲਕੁਲ ਜੀ, ਇਹ ਐਕਚੁਅਲੀ ਇਹ ਤੁਸੀਂ ਕਹਿ ਲਓ ਕਿ ਇੱਕ ਦੂਜੇ ਦੇ ਪੋਤੜੇ ਜਿਹੜੇ ਆ ਨਾ ਜੀ ਉਹ ਫੁੱਲਣ ਵਾਲੀ ਗੱਲ ਹੈ, ਪਰ ਬੇਸ਼ਰਮ ਲੋਕ ਇਸ ਤਰ੍ਹਾਂ ਦੇ ਨੇ ਜੀ ਕਿ ਜੇ ਕਿਸੇ ਨੂੰ ਕਹੋ ਕਿ ਤੁਹਾਡਾ ਬੰਦਾ ਇਹਦੇ 'ਚ ਫਸਿਆ, ਉਹ ਕਹਿੰਦੇ ਲੈ ਤੁਹਾਡਾ ਵੀ ਤਾਂ ਫਲਾਣੇ ਟਾਈਮ ਫਸਿਆ ਸੀਗਾ ਜੀ ਜੀ। ਤੋ ਇਸ ਕਰਕੇ ਇਹਦਾ ਜਿਹੜਾ ਜੀ ਜਵਾਬ ਇਸ ਤਰੀਕੇ ਦੇ ਨਾਲ ਦਿੱਤਾ ਜਾ ਰਿਹਾ। ਔਰ ਹੁਣ ਕਾਂਗਰਸ ਨੇ ਲਲਿਤ ਮੋਦੀ ਕਾਂਡ ਦੇ ਵਿੱਚ ਸੁਸ਼ਮਾ ਸਵਰਾਜ ਤੇ ਵਸੁੰਧਰਾ ਤੋਂ ਬਾਅਦ ਜ਼ਮੀਨ ਮਾਮਲੇ ਦੇ ਵਿੱਚ ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਪ੍ਰੇਮ ਕੁਮਾਰ ਧੂਮਲ ਤੇ ਉਹਦਾ ਪੁੱਤ ਅਨੁਰਾਗ ਠਾਕਰ ਜਿਹੜਾ ਕਿ ਇਸ ਵੇਲੇ ਸੈਂਟਰ ਦੇ ਵਿੱਚ ਵਜ਼ੀਰ ਹੈ, ਉਹਦੇ ਉੱਤੇ ਸਿੱਧਾ ਹਮਲਾ ਜਿਹੜਾ ਜੀ ਉਹ ਬੋਲਿਆ। ਕਾਂਗਰਸ ਦੇ ਆਗੂ ਜੈਰਾਮ ਰਮੇਸ਼ ਨੇ ਜਿਹੜੀ ਇਹ ਗੱਲ ਕਹੀ ਆ ਕਿ ਰਾਜਸਥਾਨ ਦੇ ਮਾਂ ਬੇਟੇ ਦੀ ਕਹਾਣੀ ਤੋਂ ਬਾਅਦ ਹਿਮਾਚਲ ਦੇ ਪਿਓ ਪੁੱਤ ਦੀ ਜਿਹੜੀ ਹੈ ਕਹਾਣੀ ਉਹ ਸੁਣ ਲਓ। ਉਹਨਾਂ ਨੇ ਕਿਹਾ ਕਿ 2002 ਦੇ ਵਿੱਚ ਕ੍ਰਿਕਟ ਦੇ ਨਾਂ ਦੇ ਉੱਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਪ੍ਰੇਮ ਕੁਮਾਰ ਧੂਮਲ ਤੇ ਅਨੁਰਾਗ ਠਾਕਰ ਜਿਹੜਾ ਹੈ ਜੀ, ਇਹਨਾਂ ਨੇ ਜਿਹੜਾ ਸੀਗਾ ਜੀ ਇੱਕ ਫੰਡਾਂ ਦੀ ਦੁਰਵਰਤੋਂ ਜਿਹੜੀ ਆ ਉਹ ਸੱਤਾ ਦੀ ਦੁਰਵਰਤੋਂ ਜਿਹੜੀ ਆ ਉਹ ਕੀਤੀ ਆ। ਅਨੁਰਾਗ ਠਾਕਰ ਲੋਕ ਸਭਾ ਮੈਂਬਰ ਹੈ, ਬੀਜੇਪੀ ਦੇ ਯੁਵਾ ਮੋਰਚਾ ਵਿੰਗ ਦਾ ਪ੍ਰਧਾਨ ਵੀ ਹੈ, ਉਹਦੇ ਕੋਲ BCCI ਦੇ ਸਕੱਤਰ ਦਾ ਅਹੁਦਾ ਵੀ ਹੈ। ਅਨੁਰਾਗ ਠਾਕਰ ਉਦੋਂ HPCA ਦਾ ਪ੍ਰਧਾਨ ਸੀਗਾ ਜਦੋਂ ਸਟੇਡੀਅਮ ਲਈ ਜ਼ਮੀਨ ਲੀਜ਼ ਤੇ ਦਿੱਤੀ ਗਈ ਸੀਗੀ ਜੀ। ਕਾਂਗਰਸ ਨੇ ਦੋਸ਼ ਲਾਏ ਨੇ ਕਿ ਉਹਨਾਂ ਸਰਕਾਰੀ ਜ਼ਮੀਨ ਦੇ ਉੱਤੇ ਕਬਜ਼ਾ ਕੀਤਾ ਹੋਇਆ, ਕਈ ਗਲਤ ਫੈਸਲੇ ਕੀਤੇ ਨੇ
ਔਰ ਉਹਨਾਂ ਨੇ ਇਹ ਵੀ ਕਿਹਾ ਜੀ ਕਿ ਕ੍ਰਿਕਟ ਸਟੇਡੀਅਮ ਬਣਾਉਣ ਲਈ 16 ਏਕੜ ਜ਼ਮੀਨ ਜਿਹੜੀ ਧਰਮਸ਼ਾਲਾ ਦੇ ਵਿੱਚ ਹਿਮਾਚਲ ਪ੍ਰਦੇਸ਼ ਕ੍ਰਿਕਟ ਐਸੋਸੀਏਸ਼ਨ ਨੂੰ ਦਿੱਤੀ ਗਈ ਸੀ। ਇਹ ਜ਼ਮੀਨ ਇਹਦੇ ਨਾਲ ਹਿਮਾਚਲ ਪ੍ਰਦੇਸ਼ ਸਰਕਾਰ ਦੇ ਖਜ਼ਾਨੇ ਨੂੰ ਹਰ ਸਾਲ 100 ਕਰੋੜ ਰੁਪਏ ਦਾ ਨੁਕਸਾਨ ਜਿਹੜਾ ਦੀ ਹੋਇਆ। ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭ੍ਰਿਸ਼ਟਾਚਾਰ ਰੋਕਣ ਦੀ ਗੱਲ ਕਰਦੇ ਨੇ, ਪਰ ਇਸ ਮਾਮਲੇ ਦੇ ਵਿੱਚ ਬਿਲਕੁਲ ਜਿਹੜਾ ਜੀ ਉਹ ਉਲਟ ਹੋਇਆ। ਉਹਨਾਂ ਨੇ ਕੁਝ ਕਾਗਜ਼ ਪੱਤਰ ਜਿਹੜੇ ਜੀ ਉਹ ਸਾਂਝੇ ਕੀਤੇ ਆ, ਜਿਹਦੇ ਵਾਸਤੇ ਉਹਨਾਂ ਨੇ ਇਹ ਕਿਹਾ ਕਿ ਇਸ ਮਸਲੇ ਦੇ ਉੱਤੇ ਪ੍ਰੇਮ ਕੁਮਾਰ ਧੁਮਲ ਤੇ ਉਹਦਾ ਮੁੰਡਾ ਜਿਹੜਾ ਸੈਂਟਰ ਦੇ ਵਿੱਚ ਵਜ਼ੀਰ ਹੈ ਅਨੁਰਾਗ ਠਾਕਰ, ਇਹ ਮੋਟੀਆਂ ਰਕਮਾਂ ਜਿਹੜੇ ਜੀ ਉਹ ਬਣਾਉਣ ਦੇ ਦੋਸ਼ੀ ਨੇ ਜੀ। ਔਰ ਉਹਨਾਂ ਨੇ ਕਿਹਾ ਕਿ ਇਹ ਜਿਹੜੀ ਧਰਮਸ਼ਾਲਾ ਸਟੇਡੀਅਮ ਦੀ ਜ਼ਮੀਨ ਦਿੱਤੀ ਗਈ ਹੈ, ਇਹ 1 ਰੁਪਈਆ ਲੀਜ਼ ਦੇ ਉੱਤੇ ਦਿੱਤੀ ਗਈ ਹੈ, ਜਦੋਂ ਕਿ ਸਾਲਾਨਾ 94 ਲੱਖ ਰੁਪਏ ਲੀਜ਼ ਦੇ ਉੱਤੇ ਸੂਬਾ ਸਰਕਾਰ ਦਾ ਹੁਣ ਤੱਕ ਦਾ ਨਿਯਮ ਸੀਗਾ ਜੀ। ਉਹਨਾਂ ਨੇ ਕਿਹਾ ਕਿ ਇਹ ਨਿਯਮ ਜਿਹੜਾ ਸੀਗਾ ਉਹਨੂੰ ਇਸ ਕਰਕੇ ਲੰਘਿਆ ਗਿਆ ਤਾਂ ਕਿ ਇਹਦੇ ਵਿੱਚ ਹੇਰਾਫੇਰੀ ਜਿਹੜੀ ਆ ਉਹ ਕੀਤੀ ਜਾ ਸਕੇ ਜੀ। ਤੇ ਅੱਗੇ ਹੀ ਇਸੇ ਤਰ੍ਹਾਂ ਇੱਕ ਹੋਰ ਰਾਜਨੀਤਿਕ ਦੀ ਗੱਲ ਕਰੀਏ, ਜਿਵੇਂ ਜੋਗਿੰਦਰ ਯਾਦਵ ਆ, ਉਸ ਨੂੰ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦਾ ਹੁੰਗਾਰਾ ਮਿਲਿਆ? ਜਿਹੜਾ ਇਹਨਾਂ ਦੇ ਵੱਲੋਂ ਇੱਥੇ ਯਾਤਰਾ ਜਿਹੜੀ ਹੈ ਜੀ ਸਵਰਾਜ ਯਾਤਰਾ ਟਰੈਕਟਰ ਚਿੰਨ੍ਹ ਦੇ ਨਾਲ ਜਿਹੜੀ ਹੈ ਜੀ ਜੈ ਕਿਸਾਨ ਅੰਦੋਲਨ, ਕਈ ਕੁਝ ਐਕਚੁਅਲੀ ਇੱਕ ਤਾਂ ਇਕੱਠਾ ਕਰ ਲਿਆ ਜੀ, ਅਭਿਆਨ ਕਹਿਤਾ, ਫਿਰ ਉਹਨੂੰ ਇਹ ਕਹਿਤਾ ਜੀ ਕਿ ਜੈ ਕਿਸਾਨ ਅੰਦੋਲਨ ਹੈ, ਫਿਰ ਇਹ ਕਹਿਤਾ ਜੀ ਕਿ ਟਰੈਕਟਰ ਜਿਹੜਾ ਜੀ ਉਹਦੇ ਇੱਕ ਟਰੈਕਟਰ ਨੂੰ ਚਿੰਨ੍ਹ ਬਣਾ ਕੇ ਜਿਹੜੀ ਇਹ ਯਾਤਰਾ ਸ਼ੁਰੂ ਕੀਤੀ ਗਈ ਹੈ। ਇੱਥੇ ਪਿੰਡ ਪੈਂਦਾ ਜੀ ਬਰਨਾਲੇ ਦੇ ਨੇੜੇ ਠੀਕਰੀਵਾਲ, ਉੱਥੋਂ ਇਹ ਯੋਗਿੰਦਰ ਯਾਦਵ ਹੋਰਾਂ ਨੇ ਜਿਹੜੀ ਆ ਯਾਤਰਾ ਸ਼ੁਰੂ ਕੀਤੀ ਹੈ। ਇਹ ਪਟਿਆਲੇ ਵੀ ਦੇ ਵਿੱਚੋਂ ਦੀ ਕੱਲ ਜਿਹੜੀ ਆ ਜੀ ਉਹ ਲੰਘੀ ਆ, ਔਰ ਬਹੁਤ ਘੱਟ ਮੱਠਾ ਜਿਹੜਾ ਜੀ ਹੁੰਗਾਰਾ ਉਹ ਯੋਗਿੰਦਰ ਯਾਦਵ ਹੋਰਾਂ ਨੂੰ ਮਿਲਿਆ। ਕੁਝ ਲੋਕ ਜਿਹੜੇ ਪਾਸੇ ਕਰਤੇ ਗਏ ਆਮ ਆਦਮੀ ਪਾਰਟੀ ਦੇ ਵਿੱਚੋਂ, ਉਹ ਨਾਲ ਸਨ ਜੀ ਥੋੜੇ ਜਿਹੇ, ਔਰ ਜਿਹੜਾ ਆਮ ਲੋਕਾਂ ਦਾ ਇਕੱਠ ਜਿਹੜਾ ਜੀ ਉਹ ਇਸ ਯਾਤਰਾ ਨੂੰ ਜਿਹੜਾ ਜੀ ਨਹੀਂ ਮਿਲਿਆ ਅਜੇ ਤੱਕ। ਯੋਗਿੰਦਰ ਯਾਦਵ ਹੋਰਾਂ ਨੇ ਇਹ ਕਿਹਾ ਕਿ ਇਹ ਕੋਈ ਸਿਆਸੀ ਲਾਹਾ ਇਹਦਾ ਉਹ ਨਹੀਂ ਲੈਣਾ ਚਾਹੁੰਦੇ, ਉਹ ਤਾਂ ਸਿਰਫ ਕਿਸਾਨਾਂ ਦੇ ਜਿਹੜਾ ਜੀ ਹੱਕਾਂ ਦੇ ਵਾਸਤੇ ਲੜਨ ਦੀ ਉਹਨਾਂ ਨੇ ਗੱਲ ਕੀਤੀ ਹੈ। ਜੇ ਉਹਦਾ ਸਿਆਸੀ ਲਾਹਾ ਨਹੀਂ ਲੈਣਾ ਚਾਹੁੰਦੇ ਤਾਂ ਫਿਰ ਉਹ ਇਹ ਯਾਤਰਾ ਜਿਹੜੀ ਹੈ ਜੀ ਉਹ ਕਿਉਂ ਕੱਢ ਰਹੇ ਨੇ? ਉਹ ਲੱਗਦਾ ਜੀ ਕਿ ਬਹੁਤੇ ਸਪਸ਼ਟ ਯੋਗਿੰਦਰ ਯਾਦਵ ਹੋਰੀ ਨਹੀਂ ਹੈਗੇ। ਉਹਨਾਂ ਦੀ ਟੇਕ ਜਿਹੜੀ ਇੱਕੋ ਗੱਲ ਦੇ ਉੱਤੇ ਆ ਕਿ ਆਮ ਆਦਮੀ ਪਾਰਟੀ ਦੇ ਵਿੱਚ ਕੁਝ ਜਿਹੜੇ ਜੀ ਘੁੱਟਣ ਮਹਿਸੂਸ ਕਰ ਰਹੇ ਲੋਕ ਕੀ ਉਹਨਾਂ ਦੇ ਨਾਲ ਆਉਂਦੇ ਨੇ। ਜਿਵੇਂ ਉਹਨਾਂ ਨੇ ਇੱਥੇ ਪਟਿਆਲੇ ਦੇ ਵਿੱਚ ਡਾਕਟਰ ਗਾਂਧੀ ਹੋਰਾਂ ਦੀ ਭਰਵੀਂ ਜਿਹੜੀ ਹੈ ਜੀ ਉਹ ਤਾਰੀਫ ਕੀਤੀ ਹੈ ਕਿ ਉਹ ਤਾਂ ਅਸੂਲਨ ਬੰਦੇ ਨੇ। ਡਾਕਟਰ ਦਲਜੀਤ ਸਿੰਘ ਹੋਰਾਂ ਨੇ ਉਹਨਾਂ ਨੂੰ ਸਾਥ ਜ਼ਰੂਰ ਦੇਣ ਦੀ ਗੱਲ ਕੀਤੀ ਹੈ, ਪਰ ਉਹ ਆਪ ਸ਼ਾਮਲ ਨਹੀਂ ਹੋਏ, ਨਾ ਡਾਕਟਰ ਗਾਂਧੀ ਹੋਰੀ ਜਿਹੜੇ ਜੀ ਉਹ ਸ਼ਾਮਲ ਹੋਏ। ਡਾਕਟਰ ਗਾਂਧੀ ਹੋਰਾਂ ਦੇ ਨਾਲ ਵਿਚਰਦੇ ਕੁਝ ਲੋਕ ਜਿਹੜੇ ਸਨ ਉਹ ਪਟਿਆਲੇ ਦੇ ਵਿੱਚ ਇੱਥੇ ਜ਼ਰੂਰ ਵੇਖੇ ਗਏ, ਪਰ ਬਹੁਤ ਗਿਣਤੀ ਦੇ। ਜਿਹੋ ਜਿਹੇ ਹੁੰਗਾਰੇ ਦੀ ਉਹਨਾਂ ਨੂੰ ਆਸ ਸੀਗੀ ਉਹ ਨਹੀਂ ਮਿਲਿਆ। ਸ਼ਾਇਦ ਆਮ ਆਦਮੀ ਪਾਰਟੀ ਤੋਂ ਜੇ ਕੋਈ ਨਿਰਾਸ਼ ਹੈ ਵੀ, ਉਹ ਇਸ ਗੱਲ ਦੀ ਇੰਤਜ਼ਾਰ ਦੇ ਵਿੱਚ ਨੇ ਕਿ ਆਉਂਦੇ ਸਮੇਂ ਦੇ ਦੌਰਾਨ ਹੋ ਸਕਦਾ ਆਮ ਆਦਮੀ ਪਾਰਟੀ ਦੇ ਵਿੱਚ ਸਾਰਾ ਕੁਝ ਠੀਕ ਹੋ ਜਾਏ ਤੇ ਉਹਨਾਂ ਦੀ ਪੁੱਛ ਪ੍ਰਤੀਤ ਜਿਹੜੀ ਹੈ ਜੀ ਉਹ ਫੇਰ ਸ਼ੁਰੂ ਹੋ ਜਾਏ, ਜਿਹਦੇ ਕਰਕੇ ਅਜੇ ਉਹ ਯੋਗਿੰਦਰ ਯਾਦਵ ਦੇ ਨਾਲ ਜਿਹੜਾ ਜੀ ਉਹ ਨਹੀਂ ਗਏ। ਦੂਸਰੀ ਗੱਲ ਸ਼ਾਇਦ ਇਹ ਹੈ ਕਿ ਬਹੁਤੇ ਲੋਕ ਜਿਹੜੇ ਨੇ ਜੀ ਉਹ ਅਰਵਿੰਦ ਕੇਜਰੀਵਾਲ ਦੇ ਨਾਲ ਜਿਹੜਾ ਜੁੜੇ ਹੋਏ ਨੇ, ਜਿਹਦੇ ਕਰਕੇ ਉਹ ਹਰ ਕਿਸੇ ਦੇ ਨਾਲ ਸ਼ਾਇਦ ਤੁਰਨ ਤੋਂ ਗੁਰੇਜ਼ ਕਰ ਰਹੇ। ਬਿਲਕੁਲ ਜੀ, ਲੱਗਦਾ ਕਿ ਲੋਕੀ ਥੋੜਾ ਜਿਹਾ ਸਿਆਣੇ ਹੋ ਗਏ ਆ ਤੇ ਝਾੜੂ ਵਾਲੇ ਦੀ ਉਡੀਕ ਕਰਦੇ ਆ ਕਿ ਉਹ ਕੀ ਕਹਿੰਦਾ ਆ। ਤੇ ਅੱਗੇ ਕਰੀਏ ਜੀ, ਪੰਜਾਬ ਪੁਲਿਸ ਵੱਲੋਂ ਹਥਿਆਰਾਂ ਦੀ ਜਿਹੜੀ ਆ ਸਾਲਾਨਾ ਫਾਇਰਿੰਗ ਸਿਖਲਾਈ ਸ਼ੁਰੂ। ਉਹ ਤਾਂ ਸਾਰਾ ਕੁਝ ਹੀ ਸ਼ੁਰੂ ਕਰ ਲਿਆ ਜੀ ਪੁਲਿਸ ਨੇ। ਜਿਹੜੀਆਂ ਚੀਜ਼ਾਂ ਬਸਤੇ 'ਚ ਬੰਦ ਪਾਈਆਂ ਹੋਈਆਂ ਸੀਗੀਆਂ, ਔਰ ਕਿੰਨੀ ਦੇਰ ਚੱਲਦਾ ਇਹ ਨਹੀਂ ਪਤਾ। ਇਹ ਕਿਉਂਕਿ ਹਮਲਾ ਹੋਇਆ ਜੀ ਉਸ ਤੋਂ ਬਾਅਦ ਇਹ ਸਾਰਾ ਕੁਝ ਜਿਹੜਾ ਜੀ ਉਹ ਸਾਹਮਣੇ ਆ ਰਿਹਾ। ਹੁਣ ਪੰਜਾਬ ਪੁਲਿਸ ਜਿਹੜੀ ਹੈ ਜੀ ਉਹਨੇ ਹਥਿਆਰ ਚਲਾਉਣ ਦੀ ਜਿਹੜੀ ਸਾਲਾਨਾ ਫਾਇਰ ਟ੍ਰੇਨਿੰਗ ਹੁੰਦੀ ਸੀ ਉਹ ਸ਼ੁਰੂ ਕਰਤੀ ਹੈ। ਪਹਿਲਾਂ ਇਹ ਸਿਖਲਾਈ ਦੇ ਵਿੱਚ ਜ਼ਿਆਦਾ ਸਮਾਂ ਪੈਂਦਾ ਸੀਗਾ, ਪਰ ਹੁਣ ਇਹਦੀ ਨਿਰੰਤਰਤਾ ਜਿਹੜੀ ਹੈ ਜੀ ਉਹਨੂੰ ਕਾਇਮ ਰੱਖਣ ਦੀ ਗੱਲ ਜਿਹੜੀ ਹੈ ਜੀ ਸੀਨੀਅਰ ਪੁਲਿਸ ਆਫੀਸਰ ਉਹ ਕਹਿ ਰਹੇ ਨੇ। ਔਰ ਪੰਜਾਬ ਪੁਲਿਸ ਦੀ ਵੱਲੋਂ ਜੀ ਮਾਨਸਾ ਦੀ ਪੁਲਿਸ ਲਾਈਨ ਦੇ ਵਿੱਚ ਨਵੀਂ ਸ਼ੂਟਿੰਗ ਰੇਂਜ ਜਿਹੜੀ ਬਣਾਈ ਜਾ ਰਹੀ ਹੈ, ਔਰ ਉਹਦੇ ਵਿੱਚ ਬਠਿੰਡੇ ਪੁਲਿਸ ਦੇ 150 ਦੇ ਕਰੀਬ ਜਿਹੜੇ ਮੁਲਾਜ਼ਮ ਨੇ ਉਹਨਾਂ ਤੋਂ ਟ੍ਰੇਨਿੰਗ ਜਿਹੜੀ ਹੈ ਜੀ ਇਹ ਸ਼ੁਰੂ ਕੀਤੀ ਗਈ ਹੈ। ਔਰ ਸਾਰੇ ਜ਼ਿਲ੍ਹੇ ਜਿਹੜੇ ਨੇ ਜੀ ਉਹਨਾਂ ਦੀ ਵਾਰੀ-ਵਾਰੀ ਇੱਥੇ ਟ੍ਰੇਨਿੰਗ ਜਿਹੜੀ ਹੈ ਜੀ ਉਹ ਕਰਵਾਈ ਜਾਊਗੀ। ਪਿਸਟਲ ਤੇ ਰਿਵਾਲਵਰ ਦੇ ਜਿਹੜੇ ਟ੍ਰੇਨਿੰਗ ਹੈ ਉਹ ਦਿੱਤੀ ਜਾਊਗੀ। ਔਰ ਇਹ ਵੀ ਕਿਹਾ ਜਾ ਰਿਹਾ ਜੀ ਕਿ ਜਿਹੜੀ ਬਠਿੰਡੇ ਛਾਉਣੀ ਦੇ ਵਿੱਚ ਸ਼ੂਟਿੰਗ ਰੇਂਜ ਜਿਹੜੀ ਆ ਉਹ ਵਰਤਣ ਦੀ ਪਰਮਿਸ਼ਨ ਵੀ ਜਿਹੜੀ ਆ ਉਹ ਪੁਲਿਸ ਨੂੰ ਮਿਲੀ ਆ ਜੀ। ਐਕਚੁਅਲੀ ਦੀਨਾਨਗਰ ਦੇ ਵਿੱਚ ਜਿਹੜੀਆਂ ਪਿਕਚਰਸ ਵੀਡੀਓਜ਼ ਜਿਹੜੀਆਂ ਸਾਹਮਣੇ ਆਈਆਂ ਨੇ, ਉਹਦੇ ਵਿੱਚ ਪੰਜਾਬ ਪੁਲਿਸ ਦੇ ਵੱਲੋਂ ਜਿਹੜੇ ਤਰੀਕੇ ਦੇ ਨਾਲ ਉੱਥੇ ਗੋਲੀਆਂ ਜਿਹੜੀਆਂ ਚਲਾਈਆਂ ਜਾ ਰਹੀਆਂ ਸੀਗੀਆਂ, ਜਾਂ ਫਿਰ ਜਿਵੇਂ ਜਿਹੜੇ ਗ੍ਰਨੇਡ ਵਗੈਰਾ ਸੁੱਟੇ ਗਏ, ਉਹ ਇਉਂ ਲੱਗਦਾ ਸੀ ਅਨਟ੍ਰੇਨਡ ਜਿਹੜਾ ਜੀ ਉਹ ਸੁੱਟ ਰਹੇ ਨੇ। ਔਰ ਜਿਹੜੇ ਬਲਜੀਤ ਸਿੰਘ SP ਜਿਨ੍ਹਾਂ ਦੀ ਡੈਥ ਵੀ ਹੋਈ ਆ, ਉਹਨਾਂ ਦੇ ਬਾਰੇ ਵੀ ਇਹ ਗੱਲ ਜਿਹੜੀ ਚੱਲ ਰਹੀ ਕਿ ਇੱਕੋ ਜਗ੍ਹਾ ਤੇ ਖੜੇ ਉਹ
ਫਾਇਰਿੰਗ ਕਰਦੇ ਰਹੇ, ਲਲਕਾਰਦੇ ਰਹੇ। ਜਿਹੜੇ ਅੰਦਰੋਂ ਮੁਕਾਬਲਾ ਕਰ ਰਹੇ ਅੱਤਵਾਦੀ ਸੀ ਜੀ, ਉਹਨਾਂ ਦਾ ਸਪੌਟ ਜਿਹੜਾ ਸੀਗਾ ਲੱਭ ਲਿਆ ਕਿ ਇੱਥੋਂ ਫਾਇਰਿੰਗ ਹੋ ਰਹੀ ਆ, ਔਰ ਉੱਥੇ ਉਹਨਾਂ ਨੇ ਬ੍ਰਸਟ ਜਿਹੜਾ ਸੀਗਾ ਉਹ ਮਾਰਿਆ, ਜਿਹੜਾ ਕਿ ਅਨਟ੍ਰੇਨਡ ਬਿਹੇਵੀਅਰ ਸੀਗਾ ਜੀ। ਕਿਉਂਕਿ ਇੱਦਾਂ ਇੱਕ ਜਗ੍ਹਾ ਦੇ ਉੱਤੇ ਸਪੌਟ ਦਾ ਆਪਣੇ ਦਾ ਪਤਾ ਲੱਗ ਦੇਣਾ ਜੀ, ਉਹ ਵੀ ਸੀਨੀਅਰ ਆਫੀਸਰ ਦੇ ਵੱਲੋਂ ਸਵਾਲੀਆ ਚਿੰਨ੍ਹ ਤਾਂ ਜਿਹੜੇ ਖੜੇ ਹੋਏ ਨੇ, ਜਿਹਦੇ ਤੋਂ ਬਾਅਦ ਇਹ ਸਾਰਾ ਕੁਝ ਜਿਹੜਾ ਜੀ ਇਹਨੂੰ ਢੱਕਣ ਦੇ ਵਾਸਤੇ ਇਸ ਤਰ੍ਹਾਂ ਦੀ ਹੁਣ ਟ੍ਰੇਨਿੰਗ ਜਿਹੜੀ ਆ ਜੀ ਉਹ ਸ਼ੁਰੂ ਕੀਤੀ ਗਈ ਹੈ। ਕਿੰਨੀ ਦੇਰ ਚੱਲਦੀ ਆ ਇਹ ਨਹੀਂ ਪਤਾ ਜੀ। ਜੀ ਤੇ ਜੀ ਮੇਰਾ ਆਖਰੀ ਸਵਾਲ ਹੋਊ ਕਿਸਾਨਾਂ ਦੇ ਲਈ ਕਿ ਜਿਸ ਤਰ੍ਹਾਂ ਗੰਨੇ ਦੀ ਪੜਾਈ ਦੇ ਤੋਂ ਜਵਾਬ ਦੇ ਦਿੱਤਾ ਜੀ 3 ਪ੍ਰਾਈਵੇਟ ਖੰਡ ਮਿੱਲਾਂ ਦੇ ਮਾਲਕਾਂ ਨੇ। ਬਿਲਕੁਲ ਜੀ, ਇਹਦੇ ਨਾਲ ਐਕਚੁਅਲੀ ਜਿਹੜੀ ਆਪਾਂ ਕਣਕ ਦੇ ਰੁਲਣ ਦੀਆਂ ਗੱਲਾਂ ਕੀਤੀਆਂ ਨੇ, ਝੋਨੇ ਦੇ ਰੁਲਣ ਦੇ ਚਾਂਸਸ ਫੁੱਲ ਨੇ, ਕਿਉਂਕਿ ਜਿਹੜੀਆਂ ਕੇਂਦਰੀ ਏਜੰਸੀਜ਼ ਨੇ ਉਹਨਾਂ ਨੇ ਆਲਮੋਸਟ ਹੱਥ ਪਹਿਲਾਂ ਹੀ ਖੜੇ ਕਰਤੇ ਆ ਜੇ ਝੋਨਾ ਲੱਗਿਆ ਹੋਣਾ ਕਿ ਅਸੀਂ ਜਦੋਂ ਝੋਨਾ ਪੱਕਿਆ ਉਦੋਂ ਨਹੀਂ ਚੁੱਕਣਾ ਇਹ ਇਸ ਵਾਰੀ। ਤੇ ਜੇ ਡਾਈਵਰਸਿਫਿਕੇਸ਼ਨ ਦੀ ਗੱਲ ਕੀਤੀ ਜਾਵੇ, ਫਸਲੀ ਵਿਭਿੰਨਤਾ ਦੀ ਗੱਲ ਜਿਹੜੀ ਹੈ ਜੀ ਉਹ ਕੀਤੀ ਜਾਵੇ, ਤਾਂ ਇਹ ਉਹਦੇ ਵਾਸਤੇ ਇੱਕ ਧੱਕਾ ਜਿਹੜਾ ਜੀ ਉਹ ਕਿਹਾ ਜਾ ਸਕਦਾ। ਪੰਜਾਬ ਦੀਆਂ ਪ੍ਰਾਈਵੇਟ ਖੇਤਰ ਦੀਆਂ ਜਿਹੜੀਆਂ ਖੰਡ ਮਿੱਲਾਂ ਨੇ ਉਹਨਾਂ ਨੇ ਅਗਲੇ ਸੀਜ਼ਨ ਤੋਂ ਗੰਨੇ ਦੀ ਪੜਾਈ ਜਿਹੜੀ ਆ ਉਹ ਨਾ ਕਰਨ ਦਾ ਫੈਸਲਾ ਕਰ ਲਿਆ। ਸੋ ਜਿਹੜੀਆਂ ਇਹ ਪ੍ਰਾਈਵੇਟ 3 ਖੰਡ ਮਿੱਲਾਂ ਨੇ ਜੀ ਬਕਾਇਦਾ ਤੌਰ ਦੇ ਉੱਤੇ ਇਹਨਾਂ ਨੇ ਜਨਤਕ ਨੋਟਿਸ ਜਿਹੜਾ ਜੀ ਉਹ ਜਾਰੀ ਕਰਤਾ ਕਿ ਸਾਡੇ ਤੋਂ ਆਸ ਨਾ ਰੱਖਿਓ, ਅਸੀਂ ਗੰਨਾ ਜਿਹੜਾ ਜੀ ਉਹ ਇਸ ਵਾਰੀ ਜਿਹੜਾ ਉਹ ਨਹੀਂ ਪੀੜਨਾ। ਪੰਜਾਬ ਤੇ ਕੇਂਦਰ ਸਰਕਾਰ ਸੂਬੇ ਦੇ ਪਾਣੀ ਦੇ ਡਿੱਗ ਰਹੇ ਪੱਧਰ ਤੇ ਹੋਰ ਸੂਬਿਆਂ ਦੇ ਵੱਲੋਂ ਕਣਕ ਤੇ ਝੋਨੇ ਹੇਠ ਰਕਬਾ ਵਧਣ ਕਰਕੇ ਕਿਸਾਨਾਂ ਤੇ ਫਸਲੀ ਵਿਭਿੰਨਤਾ ਦਾ ਜ਼ੋਰ ਜਿਹੜਾ ਪਾ ਰਹੀਆਂ ਨੇ। ਪਰ ਇਹ ਦੂਜਾ ਮਾਮਲਾ ਜਿਹੜਾ ਸਾਹਮਣੇ ਆ ਗਿਆ ਵੀ ਜਿਹੜੀਆਂ ਪ੍ਰਾਈਵੇਟ ਮਿੱਲਾਂ ਨੇ ਉਹ ਕਹਿੰਦੇ ਅਸੀਂ ਨਹੀਂ ਖਰੀਦਣਾ ਜੀ। ਹੁਣ ਸਰਕਾਰ ਜਿਹੜੀ ਆ ਜੀ ਇਸ ਮਾਮਲੇ ਦੇ ਉੱਤੇ ਚੁੱਪ ਕਰੀ ਬੈਠੀ ਆ। ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਪਿਛਲੇ ਸਾਲ ਗੰਨੇ ਦੀ ਅਦਾਇਗੀ ਕਰਨ ਦੇ ਵਾਸਤੇ ਬਜਟ ਦੇ ਵਿੱਚ 500 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਸੀਗਾ, ਪਰ ਅਜੇ ਤੱਕ ਇਹਦੇ ਵਿੱਚੋਂ ਸਿਰਫ 50 ਕਰੋੜ ਹੀ ਜਾਰੀ ਜਿਹੜੇ ਉਹ ਕੀਤੇ ਗਏ ਨੇ। ਖੰਡ ਮਿੱਲ ਮਾਲਕ ਜਿਹੜੇ ਨੇ ਉਹਨਾਂ ਦਾ ਤਰਕ ਇਹ ਹੈ ਕਿ ਪੰਜਾਬ ਸਰਕਾਰ ਨੇ ਗੰਨੇ ਦੀ ਕੀਮਤ 295 ਰੁਪਏ ਪ੍ਰਤੀ ਕੁਇੰਟਲ ਤੈਅ ਕੀਤੀ ਹੈ, ਜਿਹੜੀ ਬਹੁਤ ਜ਼ਿਆਦਾ ਹੈ। ਉਹ ਕਹਿੰਦਾ ਵੀ ਇਹਦੇ ਮੁਕਾਬਲੇ ਖੰਡ ਦਾ ਭਾਅ ਜਿਹੜਾ ਜੀ ਉਹ ਘੱਟ ਹੈ, ਇਸ ਕਰਕੇ ਉਹ ਘਾਟੇ ਦੇ ਵਿੱਚ ਨੇ ਤੇ ਮਿੱਲ ਚਲਾਉਣ ਤੋਂ ਉਹ ਅਸਮਰੱਥ ਨੇ ਜੀ। ਔਰ ਅਗਲੇ ਸੀਜ਼ਨ ਦੇ ਵਿੱਚ ਉਹਨਾਂ ਨੇ ਕਿਹਾ ਕਿ ਉਹ ਗੰਨੇ ਦੀ ਪੜਾਈ ਜਿਹੜੀ ਨਹੀਂ ਕਰਨਗੇ। ਇਹ ਜਿਹੜੀਆਂ ਪ੍ਰਾਈਵੇਟ ਮਿੱਲਾਂ ਨੇ ਇਹਦੇ ਵਿੱਚ ਮੁਕੇਰੀਆ, ਦਸੂਹਾ ਤੇ ਅਮਲੋਹ ਦੀਆਂ ਖੰਡ ਮਿੱਲਾਂ ਜਿਹੜੀਆਂ ਜੀ ਉਹ ਸ਼ਾਮਲ ਨੇ। ਔਰ ਅਮਲੋਹ ਖੰਡ ਮਿੱਲ ਦੇ ਬਾਰੇ ਦੇ ਵਿੱਚ ਪਹਿਲਾਂ ਵੀ ਇਹ ਵਾਦ ਜਿਹੜਾ ਜੀ ਚੱਲਦਾ ਰਿਹਾ ਕਿ ਇਹਨੂੰ ਸ਼ਰਾਬ ਦੀ ਫੈਕਟਰੀ ਦੇ ਵਿੱਚ ਤਬਦੀਲ ਕਰਨ ਦੇ ਵਾਸਤੇ ਅੱਡੀ ਚੋਟੀ ਦਾ ਜ਼ੋਰ ਜਿਹੜਾ ਜੀ ਉਹ ਮਾਲਕਾਂ ਦਾ ਲੱਗਿਆ ਹੋਇਆ, ਜਦੋਂ ਕਿ ਇਸ ਏਰੀਏ ਦੇ ਵਿੱਚ ਰਹਿਣ ਵਾਲੇ ਜਿਹੜੇ ਲੋਕ ਨੇ ਉਹ ਲਗਾਤਾਰ ਇਹਦਾ ਇਸ ਚੀਜ਼ ਦਾ ਵਿਰੋਧ ਜਿਹੜਾ ਉਹ ਕਰ ਰਹੇ ਨੇ। ਅੱਜ ਹੀ ਲੋਕਾਂ ਦੀ ਕੌਣ ਪਰਵਾਹ ਕਰਦਾ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ, ਤੁਸੀਂ ਸਾਡੇ ਨਾਲ ਜੁੜੇ ਤੇ ਸਾਨੂੰ ਦੱਸਿਆ ਕਿ ਉੱਥੇ ਜਿਹੜੀਆਂ ਖਬਰਾਂ ਉਹਨਾਂ ਦੇ ਪਿੱਛੇ ਕੀ ਲੁਕਿਆ ਹੁੰਦਾ। ਅਖੀਰ ਵਿੱਚ ਅਜਨਾਮਾ ਕਿ ਮਸਲਾ ਬੋਸ ਸੁਭਾਸ਼ ਦਾ ਨਿਪਟਦਾ ਨਹੀਂ, ਖਾਤਾ ਕਿਸੇ ਥਾਂ ਕੋਈ ਵੀ ਬੋਲਦਾ ਨਹੀਂ। ਮਸਲਾ ਬੋਸ ਸੁਭਾਸ਼ ਦਾ ਨਿਪਟਦਾ ਨਹੀਂ, ਖਾਤਾ ਕਿਸੇ ਥਾਂ ਕੋਈ ਵੀ ਬੋਲਦਾ ਨਹੀਂ। ਕਿਤੇ ਫਾਈਲ ਵੀ ਕੋਈ ਨਾ ਨਜ਼ਰ ਆਵੇ ਨਜ਼ਰ ਤਾਂ ਕੋਈ ਵੀ ਫੋਲਦਾ ਨਹੀਂ। ਜਿਨ੍ਹਾਂ ਫਾਈਲਾਂ ਦੀ ਲੱਗੀ ਹੈ ਸੀਲ ਪੱਕੀ, ਕਰਕੇ ਹੌਸਲਾ ਕੋਈ ਵੀ ਖੋਲਦਾ ਨਹੀਂ। ਮੋਦੀ ਕਹਿੰਦਾ ਸੀ ਦਿਓ ਸਭ ਜਾਣਕਾਰੀ, ਕਹੇ ਬੋਲਾਂ ਦਾ ਵਜ਼ਨ ਪਰਚੋਲਦਾ ਨਹੀਂ। ਗੁੱਛੀ ਮਾਰ ਹੁਣ ਕੇਂਦਰ ਸਰਕਾਰ ਬੈਠੀ, ਕੋਈ ਵੀ ਹਾਂ ਜਾਂ ਨਾ ਉਹ ਕਰੇ ਨਹੀਂ। ਗੁੱਛੀ ਮਾਰ ਹੁਣ ਕੇਂਦਰ ਸਰਕਾਰ ਬੈਠੀ, ਕੋਈ ਵੀ ਹਾਂ ਜਾਂ ਨਾ ਉਹ ਕਰੇ ਨਹੀਂ। ਦਾਣੇਦਾਰ ਸਵਾਲਾਂ ਲਈ ਲਾਈਨ ਲੱਗੀ, ਲਾਈਨ ਵਿੱਚ ਜਵਾਬ ਕੋਈ ਭਰੇ ਨਹੀਂ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ, ਤੁਸੀਂ ਸਾਡੇ ਨਾਲ ਜੁੜੇ ਤੇ ਸਾਡੇ ਨਾਲ ਜਿਹੜੀਆਂ ਖਬਰਾਂ ਆ ਉਹ ਸਾਂਝੀਆਂ ਕੀਤੀਆਂ। ਮਿਹਰਬਾਨੀ ਜੀ, ਥੈਂਕ ਯੂ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਨ ਬਲਤੇਜ ਪੰਨੂ। ਹੁਣ ਮੈਂ ਵੀ ਤੁਹਾਡੇ ਤੋਂ ਇਜਾਜ਼ਤ ਲੈਂਦੀ ਹਾਂ, ਅਗਲੇ ਬੁਲਟਨ ਵਿੱਚ ਫਿਰ ਮਿਲਾਂਗੇ। ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ।